ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਦੇ ਹੁਕਮਾਂ ਤੇ ਰਾਜਸਥਾਨ ਨੂੰ 500 ਕਿਊਸਕ ਫੁੱਟ ਪਾਣੀ ਦੇਣਾ ਮੰਨ ਲਿਆ ਹੈ। ਚੋਰੀ ਛਿਪੇ ਇਸ ਸਮਝੌਤੇ ਦਾ ਜਿਹੜਾ ਰਾਜਸਥਾਨ ਦੀ ਇੱਕ ਛੋਟੀ ਜਿਹੀ ਪਾਰਟੀ ਦੇ ਪਾਰਲੀਮੈਂਟ ਅਤੇ ਅਸੈਂਬਲੀ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਗਿਆ। ਸੋ ਇਸ ਪਾਰਟੀ ਨਾਲ ਆਉਂਦੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਮਿਲ ਕੇ ਚੋਣਾਂ ਲੜਨੀਆਂ ਨੇ। ਸੋ ਇਸ ਮੁੱਦੇ ਤੇ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਜਿਹੜੇ YouTube ਤੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਪਹਿਲਾਂ ਹੀ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਮੈਸੇਜ ਲਿਖਦੇ ਨੇ ਲਾਈਵ ਸ਼ੋਅ ਦੇ ਉੱਪਰ। ਔਰ ਖਾਲਸਾ ਰਾਜ ਦੀ ਆਈਡੀ ਤੋਂ ਸਾਨੂੰ ਮੈਸੇਜ ਹੈ ਕਿ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੋਰ ਹੱਲ ਨਹੀਂ ਹੋ ਸਕਦਾ। ਵਾਹਿਗੁਰੂ ਮੇਹਰ ਕਰਨਾ ਦੇਸ਼ ਪੰਜਾਬ ਤੇ ਵਾਹਿਗੁਰੂ ਜੀ। और खालसा देश पंजाब जी लिखते हैं कि वाहिगुरू जी कृपा करन देश पंजाब ते वाहिगुरू जी सिखो पंजाबीओ जागो जागो ਹੁਣ ਤਾਂ ਸਿਰ ਦੇ ਉਤੋਂ ਪਾਣੀ ਲੰਘ ਚੁੱਕਾ ਹੈ ਤੇ ਫਿਰ ਤੁਸੀਂ ਪਛਤਾਓਗੇ। ਸੋ ਬਲਜੀਤ ਵੜਰਾਜ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਨਿਹੰਗ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ KS ਢਿੱਲੋਂ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਪੀ ਅਟਵਾਲ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਸਿੰਘ ਗਰਚਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਰਾਜਨਪ੍ਰੀਤ ਸੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਅਵਤਾਰ ਸਿੰਘ ਜੀ ਕਹਿੰਦੇ ਕਿ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਿਲੇ ਹੈ ਇੱਕੋ ਹੱਲ ਹੈ ਆਪਣਾ ਘਰ ਖਾਲਿਸਤਾਨ ਨਹੀਂ ਤੇ ਇਹਨਾਂ ਬਹੁਤ ਬੁਰਾ ਹਾਲ ਕਰਨਾ ਸਾਡਾ ਪੰਜਾਬ ਦਾ। ਸੋ ਨਿਹੰਗ ਸਿੰਘ ਜੀ ਕਹਿੰਦੇ ਸਲੂਟ ਟੂ ਆਕਾਸ਼ੀ ਭੱਟ ਔਰ ਜਸਟ ਜੀ ਕਹਿੰਦੇ ਕਿ ਡੇ ਇਜ਼ ਨੋਟ ਫਾਰ ਅਵੇ ਵੈਨ ਸਿੱਖ ਅਮਰੀਕਨ ਆਰਮੀ ਨੇਵੀ ਪੁਲਿਸ ਬਿਊਰੋਕ੍ਰੇਸੀ हाँ जी रीजन सेफ रिटर्न टू होमलैंड सो अमरजीत सैनी लिखते हैं वाहिगुरू जी का खालसा वाहिगुरू जी की फतेह। जसवीर बराड़ जी लिखते हैं फतेह बुलाते हैं और फिर उन्होंने 6 फॉर जस्टिस जी चढ़ती कला कहा तो और फिर सर को मैसेज है शिंदा गिल जी खालसा जिंदाबाद। इसी तरह बलवीर सिंह टवाना भी पंजाब बचाओ रेफरेंडम करवाओ आज़ादी हल है। और मनजीत सिंह मुठारू जी लिखते हैं कि अमेरिकन इंग्लिश आर क्लेवर सो सेम एज हिंदुत्व ऑल टाइम but we are less united and aware some but Khalsa will be blessed with own country name Khalistan Khalsa Zindabad। और निहंग सिंह जी होरां ने सानू पुछया कि जिहड़ा टाइम है प्रोटेस्ट दा ओह की होएगा। ਇਹ ਅਸੀਂ ਡਿਟੇਲ ਦੇਵਾਂਗੇ ਕਿਉਂਕਿ ਜਿਹੜਾ ਪਰਮਿਟ ਹੈ ਆਲਮੋਸਟ 9 ਵਜੇ ਤੋਂ ਰਾਤ 8 ਵਜੇ ਤੱਕ ਲੈਂਡ ਦਾ ਹੈ ਅੱਡ ਪਰਮਿਟ ਹੁੰਦੇ ਨੇ। ਅੱਛਾ ਜਿਉਂ ਕਲੋਜ਼ ਆਏ ਅਸੀਂ ਇਸ ਦੀ ਡਿਟੇਲ ਪ੍ਰੋਵਾਈਡ ਕਰਾਂਗੇ ਜੀ। ਹਰਵਿੰਦਰ ਸਿੰਘ ਜੀ ਕਹਿੰਦੇ ਹੱਲ ਇੱਕੋ ਹੀ ਹੈ ਪੰਜਾਬ ਨੂੰ ਬਚਾਉਣ ਦਾ ਆਜ਼ਾਦ ਪੰਜਾਬ ਖਾਲਿਸਤਾਨ ਤਾਂ ਹੀ ਬਚਾ ਸਕਾਂਗੇ। ਸੋ ਜਸਵੰਤ ਸ਼ਰਮਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ TV ਰਿਪੋਰਟ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਔਰ ਜਸਵੰਤ ਸੂਰਮਾ ਜੀ ਭਾਜਪਾ ਦੀ B ਟੀਮ ਤੋਂ ਹੋਰ ਕੋਈ ਆਸ ਕੀਤੀ ਜਾ ਸਕਦੀ ਹੈ। ਲਖਵਿੰਦਰ ਸਿੰਘ ਪੰਨੂ ਲਿਖਦੇ ਨੇ ਦੀਪ ਸਿੱਧੂ ਖਾਲਸਾ ਜ਼ਿੰਦਾਬਾਦ। ਕੁਲਦੀਪ ਕੌਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਜੀ। ਡਾਕਟਰ ਸਾਹਿਬ ਦੇਖੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਹਾਲਾਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਸਾਰੀਆਂ ਪਾਬੰਦੀਆਂ ਖਾਸ ਤੌਰ ਤੇ ਜਦੋਂ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਹੋਰਾਂ ਨਾਲ ਸੰਬੰਧਿਤ ਪ੍ਰੋਗਰਾਮ 2-3 ਕੀਤੇ ਨੇ ਤੇ ਫੇਸਬੁੱਕ ਨੇ ਆਲਮੋਸਟ ਬਲੌਕ ਹੀ ਕਰ ਦਿੱਤਾ ਸਾਡਾ ਪੇਜ 1 ਮਹੀਨੇ ਲਈ ਉਹਨੂੰ ਪੂਰਾ ਰੈਸਟ੍ਰਿਕਟ ਕਰ ਦਿੱਤਾ। ਇਸ ਲਈ ਬਹੁਤ ਸਾਰਿਆਂ ਤੱਕ ਉਹ ਪਹੁੰਚ ਵੀ ਨਹੀਂ ਪਾਉਂਦਾ ਹੈ ਔਰ ਇਸੇ ਤਰ੍ਹਾਂ YouTube ਦੇ ਉੱਤੇ ਵੀ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ। ਪੋਸੀਬਲ ਹੈ ਜਿਹੜੇ ਸਾਡੇ ਵਿਊਅਰ ਪੰਜਾਬ ਤੋਂ ਡਾਇਰੈਕਟ ਐਕਸੈਸ ਕਰਦੇ ਸੀ ਉਹਨਾਂ ਨੂੰ ਵੀ ਦਿੱਕਤਾਂ ਆ ਰਹੀਆਂ ਹੋਣ ਪਰ ਇਹਦੇ ਤੇ ਹੁਣ ਸਾਡਾ ਕੰਟਰੋਲ ਨਹੀਂ ਹੈ ਕਿਉਂਕਿ ਇਸ ਦੇ ਉੱਤੇ ਹੀ ਲੋਕ ਬੈਠੇ ਹੋਏ ਨੇ ਹਾਵੀ ਨੇ ਇਹ ਜੋ ਚਾਹਣ ਉਹੀ ਹੁੰਦਾ ਹੈ। ਸੋ ਅਸੀਂ ਤਾਂ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਭਾਈ ਅਸੀਂ ਜੋ ਵੀ ਕਰ ਸਕਦੇ ਹਾਂ ਆਪਣਾ ਮੈਸੇਜ ਦੇਣ ਲਈ ਉਸ ਨੂੰ ਕਰੀਏ। ਗੱਲ ਜੇ ਇੱਕ ਪਾਸੇ ਤੁਸੀਂ ਦੇਖਦੇ ਹੋ ਕਿ ਜਦੋਂ ਪੰਜਾਬ ਦੇ ਪਾਣੀਆਂ ਦੀ ਲੁੱਟ ਦੀ ਗੱਲ ਹੁੰਦੀ ਹੈ ਔਰ ਇਹ ਇਕਨੋਮਿਕਲ ਜੈਨੋਸਾਈਡ ਦੇ ਥੱਲੇ ਇਸ ਦੀ ਸ਼ੁਰੂਆਤ ਤਾਂ 1950 ਤੋਂ ਸ਼ੁਰੂ ਹੋ ਜਾਂਦੀ ਹੈ। ਇੰਡਸ ਵਾਟਰ ਟਰੀਟੀ ਤੋਂ ਪਹਿਲਾਂ ਹੀ ਜਿਹੜਾ ਪੰਜਾਬ ਦਾ ਪਾਣੀ ਤਿੰਨੋਂ ਦਰਿਆਵਾਂ ਦਾ ਸਤਲੁਜ ਬਿਆਸ ਰਾਵੀ ਤਾਂ 1960 ਦੀ ਟਰੀਟੀ ਮੁਤਾਬਕ ਮਿਲਿਆ। ਲੇਕਿਨ ਜਿਸ ਅੰਦਾਜ਼ 'ਚ ਪਾਣੀਆਂ ਦੇ ਲੁੱਟ 'ਚ ਰਾਜਸਥਾਨ ਨੂੰ 8.5 ਮਿਲੀਅਨ ਏਕੜ ਫੁੱਟ ਪਾਣੀ ਦਿੱਤਾ ਗਿਆ ਜਿਹੜਾ ਪੰਜਾਬ ਦੇ ਕੁੱਲ ਪਾਣੀ ਦਾ ਅੱਧੇ ਤੋਂ ਜ਼ਿਆਦਾ ਸੀ ਦੇ ਬਾਵਜੂਦ ਕਿ ਰਾਜਸਥਾਨ ਕੋਈ ਰਾਈਪੇਰੀਅਨ ਸਟੇਟ ਨਹੀਂ ਹੈ। ਫਿਰ ਅਸੀਂ 1966 ਦਾ 1 ਨਵੰਬਰ ਦਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇਖਦੇ ਹਾਂ ਜਿਹਦੇ ਥੱਲੇ ਆਪਣੇ ਕਨਸਟੀਟਿਊਸ਼ਨ ਦੀਆਂ ਹੀ ਧੱਜੀਆਂ ਉਡਾਉਂਦੇ ਆ। ਜਿਹੜਾ ਸਟੇਟ ਸਬਜੈਕਟ ਸੀ ਰਾਈਪੇਰੀਅਨ ਰਾਈਟ ਵਾਲਾ ਪਾਣੀ ਉਹ ਸੈਂਟਰ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਆਪਣੇ ਕੋਲ ਲੈ ਲਿਆ ਤੇ ਜਿਹੜਾ 8.5 ਮਿਲੀਅਨ ਏਕੜ ਫੁੱਟ ਪਾਣੀ ਪੰਜਾਬ ਦੇ ਕੋਲ ਰਹਿ ਗਿਆ ਸੀ ਉਹਦੇ ਚੋਂ ਵੀ ਅੱਗੋਂ
3.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਹੈ ਉਹ ਹਰਿਆਣੇ ਨੂੰ ਦੇ ਦਿੱਤਾ। ਇਹਦੇ ਬਾਵਜੂਦ ਕਿ ਜਿਹੜੀ ਯਮੁਨਾ ਹਰਿਆਣੇ ਚੋਂ ਲੰਘਦੀ ਹੈ ਉਹਦਾ ਪਾਣੀ ਪੰਜਾਬ ਨੂੰ ਨਹੀਂ ਦਿੱਤਾ ਗਿਆ, ਜਿਹੜਾ ਇਸ ਤੋਂ ਜ਼ਿਆਦਾ ਬਣਦਾ ਸੀ ਜਿੰਨਾ ਕੁ ਹਰਿਆਣੇ ਨੂੰ ਦਿੱਤਾ ਗਿਆ। ਪਰ ਇੱਥੇ ਵੀ ਗੱਲ ਨਹੀਂ ਰੁਕੀ। ਜਦੋਂ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਤੋਂ ਬਾਅਦ ਇਹ ਦੇਖ ਲਿਆ ਵੀ ਸਿੱਖਾਂ ਨੇ ਚੈਲੰਜ ਕੀਤਾ ਹੈ ਔਰ ਇਹਨਾਂ ਨੂੰ ਸਬਕ ਸਿਖਾਉਣਾ ਹੈ, ਤੇ ਇਹ ਸਾਰੇ ਹੀ ਉਸ ਵੇਲੇ ਦਾ ਚੀਫ ਮਿਨਿਸਟਰ ਦਰਬਾਰਾ ਸਿੰਘ ਕਾਂਗਰਸ ਦਾ, ਜਿਹਨੂੰ ਸਿੱਖ ਜ਼ਕਰੀਆ ਕਹਿੰਦੇ ਨੇ, ਔਰ ਕੈਪਟਨ ਅਮਰਿੰਦਰ ਸਿੰਘ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਔਰ ਬਾਅਦ ਚ MP ਵੀ ਪਟਿਆਲੇ ਤੋਂ ਰਿਹਾ, ਉਹ ਇੱਕ ਅਵਾਰਡ ਇੰਦਰਾ ਗਾਂਧੀ ਅਵਾਰਡ ਦੇ ਨਾਂ ਥੱਲੇ 1981 ਚ ਪਟਿਆਲੇ ਦੇ ਨੇੜੇ ਕੋਟਕਪੂਰਾ ਥਾਂ ਤੇ ਇੰਦਰਾ ਗਾਂਧੀ SYL ਕੈਨਾਲ ਬਣਾਉਣ ਲਈ ਟੱਕ ਲਾਉਣ ਆ ਜਾਂਦੀ ਹੈ ਜੀ, ਸਤਲੁਜ ਯਮੁਨਾ ਲਿੰਕ ਨਹਿਰ, ਕਿ ਜੀ ਜਿਹੜਾ ਫਲਾਣਾ ਦਰਿਆ ਦਾ ਪਾਣੀ ਵੀ ਜਿਹੜਾ ਉਹ ਹਰਿਆਣੇ ਨੂੰ ਦੇਣਾ ਹੈ, ਉਹ ਸਤਲੁਜ ਦਾ ਪਾਣੀ ਜਮਨਾ ਦੇ ਵਿੱਚ ਪਾਉਣਾ ਹੈ। ਸੋ ਉਸ ਸਾਰੇ ਦੇ ਉੱਤੇ ਧਰਮਯੁੱਧ ਮੋਰਚਾ ਔਰ ਫਿਰ ਨਸਲਕੁਸ਼ੀ ਦਾ ਦੌਰ ਦੁਆਰਾ ਸਾਰਾ ਬਿਲਕੁਲ। ਔਰ SYL ਕਨਾਲ ਦੇ ਬਣਾਉਣ ਦੇ ਮੁੱਦੇ ਦੇ ਉੱਤੇ ਸਾਰੇ ਹੀ ਜਿਹੜੇ ਨੇ ਉਹ ਕਾਣੇ ਰਹੇ। ਬਾਦਲ ਨੇ ਸਰਵੇ ਕਰਾਉਣ ਲਈ ਹਰਿਆਣੇ ਤੋਂ ਪਹਿਲਾਂ ਜਿਹੜਾ ਉਹ ਪੈਸੇ ਵੀ ਲਏ, ਆਪਣਾ ਹੋਟਲ ਵੀ ਬਣਾਇਆ। ਸੁਖਬੀਰ ਬਾਦਲ ਨੇ ਗੁੜਗਾਵਾਂ ਜਿਹੜਾ ਖੜਾ ਕੀਤਾ ਹੋਇਆ, ਇੱਥੋਂ ਸ਼ੁਰੂਆਤ ਹੋਈ। ਜੇ ਰਾਜੀਵ ਲੌਂਗੋਵਾਲ ਅਕੋਰਡ ਹੋਇਆ, ਇੱਕੋ ਹੀ ਚੀਜ਼ ਉਹਦੇ 'ਚ ਬਰਨਾਲਾ ਸਰਕਾਰ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕਿ ਜ਼ਮੀਨਾਂ ਪੰਜਾਬ ਵਿਚਲੀਆਂ ਵੀ ਅਕਵਾਇਰ ਕਰ ਲਈਆਂ ਔਰ SYL ਕੈਨਾਲ ਬਣਾਉਣ ਦੀ ਗੱਲ ਦੀ ਸ਼ੁਰੂਆਤ ਹੋਈ। ਜਦੋਂ ਇੰਦਰਾ ਗਾਂਧੀ ਆਈ ਟੱਕ ਲਵਾਉਣ ਵਾਲਿਆਂ 'ਚ ਕੈਪਟਨ ਅਮਰਿੰਦਰ, ਉਹ ਫੋਟੋਆਂ ਤੁਸੀਂ ਟ੍ਰਿਬਿਊਨ ਔਰ ਦੂਸਰਿਆਂ 'ਚ ਦੇਖ ਸਕਦੇ ਹੋ। 2004 ਤੱਕ ਪਹੁੰਚਦੇ ਆ ਜਦੋਂ ਕਿ ਈਵਨ ਸੁਪਰੀਮ ਕੋਰਟ ਨੇ ਆਰਡਰ ਕਰਨਾ ਸੀ ਕਿ ਬਣਾ ਦਿਓ SYL ਕੈਨਾਲ। ਅਮਰਿੰਦਰ ਨੇ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਐਕਟ ਪਾਸ ਕਰਵਾ ਦਿੱਤਾ। ਚਲੋ ਉਹ ਇੱਕ ਪੋਜ਼ਿਟਿਵ ਪਾਰਟ ਸੀ। ਹਾਲਾਂਕਿ ਉਹਦਾ ਜਿਹੜਾ ਸੈਕਸ਼ਨ 5 ਸੀ ਉਸ ਐਕਟ ਦਾ, ਉਹਦੇ ਥੱਲੇ ਜਿੰਨਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ ਜਾਂ ਹਰਿਆਣੇ ਨੂੰ ਜਾਂਦਾ ਉਹ ਜਾਂਦਾ ਰਹੇਗਾ। ਲੇਕਿਨ ਹੁਣ ਕਿਵੇਂ ਇਸ ਪੀਰੀਅਡ ਦੇ ਵਿੱਚ ਇਹ ਦੇਖਦਿਆਂ ਹੋਇਆਂ ਵੀ ਆ ਭਗਵੰਤ ਮਾਨ ਦੀ ਅਜੇ 2-3 ਹਫ਼ਤੇ ਪਹਿਲਾਂ ਦੀ ਉਹਦਾ ਇੱਕ ਸਟੇਟਮੈਂਟ ਸੀ ਕਿ ਜੀ ਦੇਖੋ ਪੰਜਾਬ ਦੇ ਪਾਣੀਆਂ ਦੇ ਉੱਤੇ ਬਾਦਲਾਂ ਨੇ ਵੀ ਪੈਸੇ ਲੈ ਕੇ ਜਿਹੜਾ ਉਹ ਸਮਝੌਤਾ ਕੀਤਾ, ਜਿਹਨੂੰ ਪਾਣੀਆਂ ਦਾ ਰਾਖਾ ਅਮਰਿੰਦਰ ਕਿਹਾ ਜਾਂਦਾ। ਉਹਨੇ ਤਾਂ ਟੱਕ ਲਵਾਇਆ ਸੀ ਕਰਪੂਰੀ 'ਚ SYL ਕੈਨਾਲ ਦੇ ਉੱਤੇ। ਬਰਨਾਲੇ ਨੇ ਜ਼ਮੀਨ ਐਕਵਾਇਰ ਕੀਤੀ ਸੀ। ਮੈਨੂੰ ਜਦੋਂ ਹਰਿਆਣੇ ਦੇ ਖੱਟੜ ਔਰ ਦਿੱਲੀ ਵਾਲਿਆਂ ਨਾਲ ਮੀਟਿੰਗ ਹੋਈ, ਮੈਂ ਕਿਹਾ ਜੀ ਚਲੋ ਮੇਰੇ ਨਾਲ ਚੱਲੋ ਜਹਾਜ਼ ਤੇ ਬਹਿ ਕੇ ਮੈਂ ਤੁਹਾਨੂੰ ਦਿਖਾਵਾਂ ਕਿ ਸਤਲੁਜ ਔਰ ਬਿਆਸ, ਸਤਲੁਜ ਵਰਗੇ ਦਰਿਆ ਵੀ ਜਿਹੜੇ ਨੇ ਉਹ ਤਾਂ ਇੱਕ ਨਾਲਾ ਬਣ ਚੁੱਕੇ ਨੇ, ਪਾਣੀ ਹੈ ਹੀ ਨਹੀਂ ਸਾਡੇ ਕੋਲ ਦੇਣ ਨੂੰ, ਔਰ ਕਿੱਥੋਂ ਅਸੀਂ ਦੇਈਏ। ਔਰ ਕਈਆਂ ਨੇ ਤਾਰੀਫ ਕੀਤੀ ਕਿ ਵੀ ਦੇਖੋ ਇਹ ਸਧਾਰਨ ਘਰ ਚੋਂ ਉੱਠਿਆ ਮੁੰਡਾ, ਇਹ ਜਿਹੜੇ ਜਗੀਰੂ ਕਿਸਮ ਦੇ ਲੋਕ ਸੀ ਇਹਨਾਂ ਨੇ ਤਾਂ ਸਮਝੌਤੇ ਕੀਤੇ। ਘੱਟੋ ਘੱਟ ਇਹ ਬੰਦਾ, ਤੇ ਸਾਨੂੰ ਉਦੋਂ ਵੀ ਜਦੋਂ ਇੱਕ ਡਿਸਕਸ਼ਨ ਹੋ ਰਹੀ ਸੀ ਆਨਲਾਈਨ ਵੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹ ਕੇਜਰੀਵਾਲ ਦਾ ਛੋਰਾ ਹੈ। ਉਹ ਕੇਜਰੀਵਾਲ ਜਿਹਨੇ ਕਦੇ ਵੀ ਪਾਣੀਆਂ ਦੇ ਮੁੱਦੇ ਤੇ ਜਿਹੜਾ ਉਹ ਤਾਂ ਹਰਿਆਣੇ ਦੇ ਹੱਕ 'ਚ ਬੋਲਦਾ, ਉਹ ਤਾਂ ਮੁਫਤ ਆਪ ਲੈ ਰਿਹਾ ਦਿੱਲੀ ਵਾਲੇ। ਇਹਨੇ ਕਿੱਥੋਂ ਸਟੈਂਡ ਲੈਣਾ? ਜਮੂਰਾ ਉਹਦਾ ਅਲਟੀਮੇਟਲੀ ਉਹੀ ਹੋਣਾ ਜੋ ਉਹਨੇ ਚਾਹਣਾ। ਔਰ ਇਹਨੂੰ ਮੇਰਾ ਖਿਆਲ ਹੈ ਜੇ 2 ਹਫ਼ਤੇ ਵੀ ਨਹੀਂ ਬੀਤੇ ਭਗਵੰਤ ਮਾਨ ਦੀ ਇਸ ਕਿਸਮ ਦੀ ਬਿਆਨਬਾਜ਼ੀ ਨੂੰ, ਕਿ ਅੱਜ ਪ੍ਰਮੁੱਖ ਖਬਰ, ਹਾਲਾਂਕਿ ਕੁਛ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਤਾਂ 3-4 ਦਿਨ ਪਹਿਲਾਂ ਹੀ ਡਿਸਕਸ਼ਨ ਸ਼ੁਰੂ ਹੋ ਗਈ ਸੀ ਕਿ ਚੋਰੀ ਛਿਪੇ। ਹੁਣ ਜਦੋਂ ਵੀ ਕੋਈ ਹਾਇਰ ਲੈਵਲ ਦੀ ਮੀਟਿੰਗ ਹੁੰਦੀ ਹੈ, ਹੁਣ ਇਹ ਤਾਂ ਸਾਹਮਣੇ ਆ ਰਿਹਾ ਸੀ ਕਿ ਵੀ ਜਿਹੜਾ ਰਾਜਸਥਾਨ ਨੂੰ ਇੱਕ ਫੀਡਰ ਰਾਹੀਂ, ਈਸਟਰਨ ਫੀਡਰ ਰਾਹੀਂ ਜਿਹੜਾ 1200 ਕਿਊਸੈਕ ਫੀਟ ਪਾਣੀ ਜਾਂਦਾ ਹੈ, ਉਹ ਅੱਜ ਕੱਲ੍ਹ 700 ਕਿਊਸੈਕ ਫੀਟ ਜਾ ਰਿਹਾ ਹੈ, ਕਿਉਂਕਿ ਉਹਦੀ ਰਿਪੇਅਰ ਚੱਲ ਰਹੀ ਹੈ। ਉਹ ਮੰਗ ਵੀ ਕਰ ਰਹੇ ਨਾ, ਹਰਿਆਣਾ ਨਹੀਂ ਰਾਜਸਥਾਨ ਨੂੰ, ਉਹ ਮੰਗ ਵੀ ਕਰ ਰਹੇ ਸੀ ਜੀ ਸਾਨੂੰ ਦਿੱਤਾ ਜਾਏ। ਉਹਨਾਂ ਨੇ ਕਿਹਾ ਜੀ ਹੈ ਹੀ ਨਹੀਂ ਸਾਡੇ ਕੋਲ, ਇੰਨਾ ਕਹਿ ਕਰ ਲਓ। ਫਿਰ ਇਹ ਖਬਰ ਜਿਹੜੀ ਕਿ ਅੱਜ ਪ੍ਰੋਮੀਨੈਂਟਲੀ ਲੱਗੀ ਹੈ, ਔਰ ਇਸ ਦੇ ਉੱਤੇ ਜਿਹੜੇ ਬਾਦਲਾਂ ਨੇ ਆਪ ਸੌਦੇਬਾਜ਼ੀ ਕੀਤੀ ਹੋਈ ਹੈ, ਉੱਥੇ ਬਾਦਲ ਪਹੁੰਚ ਵੀ ਗਿਆ ਹੈ, ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ। ਪਰ ਮੈਂ ਖਬਰ ਦਾ ਜ਼ਿਕਰ ਕਰਾਂ ਕਿ ਭਗਵੰਤ ਮਾਨ, ਹੁਣ ਰਾਜਸਥਾਨ ਦੇ ਵਿੱਚ ਚੋਣਾਂ ਹੋਣੀਆਂ ਨੇ, ਗੁਜਰਾਤ ਦੇ ਵਿੱਚ ਬੁਰੀ ਤਰ੍ਹਾਂ ਪਿੱਟੀ ਹੈ ਇਹਦੀ ਪਾਰਟੀ ਕੇਜਰੀਵਾਲ ਦੀ, ਜਦੋਂ ਕਿ ਉਹਨੂੰ ਲੱਗਦਾ ਸੀ ਕਿ ਵੀ ਉਹ ਜਿੱਤੇ ਪਿਛਲੇ ਗੁਜਰਾਤ ਚੋਣਾਂ ਵੇਲੇ। ਕਰਨਾਟਕਾ 'ਚ ਵੀ ਕੋਈ ਨਹੀਂ ਮੂੰਹ ਸਿਰ ਉਹਨਾਂ ਦਾ ਬਣਿਆ। ਰਾਜਸਥਾਨ 'ਚ ਉਹਨਾਂ ਨੂੰ ਲੱਗਦਾ ਹੈ ਕਿ ਵੀ ਆਪ ਤਾਂ ਉਹਨਾਂ ਦਾ ਕੋਈ ਬੇਸ ਨਹੀਂ ਹੈ, ਪਰ ਇੱਕ ਲੋਕਲ ਪਾਰਟੀ ਹੈ, ਲੋਕਤਾਂਤਰਿਕ ਪਾਰਟੀ, ਜਿਹਦਾ ਜਿਹੜਾ ਇੱਕ MP ਵੀ ਹੈ ਉਹਨਾਂ ਦੇ ਕੋਲ, 4-5 MLA ਨੇ। MP ਉਹਨਾਂ ਦਾ ਹਨੂਮਾਨ ਜਿਹੜਾ ਹੈ ਉਹ ਹੈ, ਉਹਦਾ ਫਸਟ ਨੇਮ ਹਨੂਮਾਨ ਬੈਣੀਪਾਲ ਕੇ ਕੀ ਹੈ ਉਸ ਦਾ ਨਾਮ। ਹੁਣ ਉਹ ਜਿਹੜਾ ਹੈ ਇਹਦਾ ਯਾਰ ਵੀ ਹੈ ਭਗਵੰਤ ਮਾਨ ਦਾ। ਔਰ ਆਉਂਦੀਆਂ ਰਾਜਸਥਾਨ ਦੀਆਂ ਅਸੈਂਬਲੀ ਚੋਣਾਂ 'ਚ ਇਧਰ ਆਮ ਆਦਮੀ ਪਾਰਟੀ ਦੇ ਨਾਲ ਅਲਾਇੰਸ ਬਣਾ ਕੇ ਜਾਂ ਫੁੱਲੀ ਉਹਦੇ 'ਚ ਮਰਜ ਵੀ ਹੋ ਸਕਦੇ ਨੇ, ਉਹ ਚੋਣਾਂ ਲੜਨਾ ਚਾਹੁੰਦੇ ਨੇ। ਹੁਣ ਉਹਨੇ, ਔਰ ਇਹ ਜਿਹੜਾ ਜਿਹਦੇ ਥੱਲੇ ਹੁਣ 500 ਕਿਊਸੈਕ
ਫੀਟ ਪਾਣੀ ਭਗਵੰਤ ਮਾਨ ਨੇ ਚੋਰੀ ਛਿਪੇ ਜਾ ਕੇ ਦਿੱਤਾ ਹੈ ਸਮਝੌਤਾ ਕਰਕੇ। ਇਹਦੇ 'ਚ ਕੋਈ ਰਾਜਸਥਾਨ ਸਰਕਾਰ ਦਾ, ਕੋਈ ਪੰਜਾਬ ਦਾ ਹਾਇਰ ਲੈਵਲ ਕੋਈ ਇਹ ਸਿਰਫ ਇੱਕ ਯਾਰੀ ਪੁਗਾਉਣ ਲਈ ਨਹੀਂ, ਯਾਰੀ ਤਾਂ ਕਾਹਦੀ ਹੈ ਇਸ ਕਿਸਮ ਦੇ ਸ਼ਰਾਬੀਆਂ ਦੀ। ਇਹ ਕੇਜਰੀਵਾਲ ਦੇ ਕਹਿਣ ਤੇ ਦਿੱਲੀੋਂ ਹੁਕਮ ਆਇਆ ਹੋਏਗਾ ਕਿ ਜੀ ਰਾਜਸਥਾਨ 'ਚ ਅਸੀਂ ਅਗਲੀਆਂ ਚੋਣਾਂ ਲੜਨੀਆਂ, ਤੇ ਇਹ ਆਪਣੇ ਇਲਾਕੇ 'ਚ ਕਹਿ ਸਕਦੇ ਨੇ ਦੇਖੋ ਜੀ ਜਿਹੜਾ ਪਾਣੀ ਰਾਜਸਥਾਨ ਸਰਕਾਰ ਨਹੀਂ ਲੈ ਸਕੀ ਅਸੀਂ ਲੋਕਤਾਂਤਰਿਕ ਪਾਰਟੀ ਦੇ ਨਾਂ ਥੱਲੇ ਲਈਏ। ਔਰ ਖਬਰ ਇਹ ਹੈ ਕਿ ਭਾਈ ਬਠਿੰਡੇ 'ਚ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਿਹੜਾ ਇਹ ਪਹੁੰਚਿਆ ਭਗਵੰਤ ਮਾਨ, ਔਰ ਇਸ ਮੀਟਿੰਗ ਦੇ ਵਿੱਚ ਉਹਨਾਂ ਦਾ ਚੀਫ ਸੈਕਟਰੀ ਵੀਨੂ ਪ੍ਰਸਾਦ, ਤੁਸੀਂ ਨਾਂ ਦੇਖੋਗੇ ਤੁਹਾਨੂੰ ਸਾਰੇ ਹੀ ਨਜ਼ਰ ਆ ਜਾਂਦੇ ਨੇ, ਇੱਕ ਵੀ ਸਿੱਖ ਨਹੀਂ ਹੈ। ਰਾਜ ਦਾ ਪ੍ਰਮੁੱਖ ਸਕੱਤਰ ਸਿੰਚਾਈ ਕ੍ਰਿਸ਼ਨ ਕੁਮਾਰ, ਚੀਫ ਇੰਜੀਨੀਅਰ ਐਸਸੀ ਤੇ ਐਕਸੀਅਨ, ਉਹ ਸਾਰੇ ਹੀ ਜਿਹੜੇ ਨੇ ਸਮੁੱਚਾ ਰਿਕਾਰਡ ਲੈ ਕੇ ਪਹੁੰਚੇ ਹੋਏ ਸੀ। ਔਰ ਕੋਈ ਰਾਜਸਥਾਨ ਵੱਲੋਂ ਮੰਤਰੀ ਜਾਂ ਅਧਿਕਾਰੀ ਨਹੀਂ ਸੀ, ਪਰ ਲੋਕਤਾਂਤਰਿਕ ਪਾਰਟੀ ਦੇ ਮੈਂਬਰ ਪਾਰਲੀਮੈਂਟ ਹਨੂਮਾਨ ਬੈਣੀਪਾਲ ਤੇ 4-5 ਜਿਹੜੇ ਐਮਐਲਏ ਨੇ ਰਾਜਸਥਾਨ ਤੋਂ ਉਹ ਆਏ ਹੋਏ ਸੀ। ਔਰ ਉੱਥੇ ਰਾਤ ਭਗਵੰਤ ਮਾਨ ਰੁਕਿਆ ਔਰ ਉੱਥੇ ਜਿਹੜਾ ਉਹਨਾਂ ਨੇ ਇਹ ਫੈਸਲਾ ਲਿਆ ਕਿ ਜੀ ਠੀਕ ਹੈ ਤੁਹਾਨੂੰ ਬਹੁਤ ਤੰਗੀ ਹੈ ਪਾਣੀ ਦੀ, ਤੇ ਅਸੀਂ ਜਿਹੜਾ ਤੁਹਾਨੂੰ 500 ਕਿਊਸਕ ਫੀਟ ਜਿਹੜਾ ਉਹ ਫਲਾਣੇ ਜਿਹੜਾ ਫੀਡਰ ਰਾਹੀਂ ਦੇ ਦੇਵਾਂਗੇ ਜੇ ਈਸਟਰਨ ਫੀਡਰ ਰਾਹੀਂ ਨਹੀਂ ਜਾ ਰਿਹਾ। ਹੁਣ ਇਹ ਇੱਕ ਬਹੁਤ ਵੱਡਾ ਜਿਹੜਾ ਗੁਨਾਹ ਹੈ ਔਰ ਇਸ ਦੇ ਉੱਤੇ ਇੱਕਦਮ ਚਰਚਾ ਵੀ ਹੋਈ ਕਿ ਭਾਈ ਉਹ ਕੋਈ ਉਹਨਾਂ ਦਾ ਅਫੀਸ਼ੀਅਲ ਬਿਆਨ ਨਹੀਂ ਸੀ, ਇਹਨਾਂ ਨੇ ਵੀ ਚੁੱਪਚਾਪ ਕੋਈ ਨਹੀਂ ਮੰਨਿਆ। ਲੇਕਿਨ ਹੁਣ ਜਿਨ੍ਹਾਂ ਨੇ ਜਾ ਕੇ ਉਹਦਾ ਪੋਲੀਟੀਕਲ ਐਡਵਾਂਟੇਜ ਲੈਣਾ ਐਮਪੀ ਔਰ ਐਮਐਲਏ ਨੇ, ਉਹਨਾਂ ਨੇ ਆਪਣੇ ਫੇਸਬੁੱਕ ਪੇਜਿਸ ਤੇ ਪਿਕਚਰਸ ਔਰ ਖਬਰ ਪਾਈ ਕਿ ਜੀ ਅਸੀਂ 500 ਕਿਊਸੈਕ ਜਿਹੜਾ ਫੁੱਟ ਹੈ ਉਹ ਪਾਣੀ ਲੈ ਕੇ ਆ ਰਹੇ। ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਪੰਜਾਬ ਦੇ ਹਿੱਤ ਕਿਵੇਂ ਵੇਚੇ ਜਾ ਰਹੇ ਨੇ। ਔਰ ਸੁਖਬੀਰ ਬਾਦਲ ਨੇ ਉੱਥੇ ਧਰਨਾ ਦਿੱਤਾ ਹੋਇਆ ਔਰ ਅਬੋਹਰ 'ਚ ਧਰਨਾ ਲਗਾਇਆ ਗਿਆ ਔਰ ਕਹਿ ਰਿਹਾ ਪੰਜਾਬ ਦਾ ਇੱਕ ਬੂੰਦ ਪਾਣੀ ਹੋਰ ਸੂਬਿਆਂ ਨੂੰ ਨਹੀਂ ਜਾਣ ਦੇਵਾਂਗੇ। ਆਪ ਵੱਲੋਂ ਰਾਜਸਥਾਨ ਨੂੰ ਪਾਣੀ ਦੀ ਮਾਤਰਾ ਵਧਾਉਣ ਦੇ ਰੋਸ 'ਚ ਅਕਾਲੀ ਦਲ ਵੱਲੋਂ ਧਰਨਾ। ਹੁਣ ਹਾਲਾਂਕਿ ਇਹ ਵੀ ਸਾਰੇ ਗੁਨਾਹਗਾਰ ਨੇ, ਪਰ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੇ ਸਾਬਤ ਕਰ ਦਿੱਤਾ ਹੈ ਕਿ 2 ਹਫ਼ਤੇ ਪਹਿਲਾਂ ਜਿਹੜਾ ਭਗਵੰਤ ਮਾਨ ਜਗੀਰੂਆਂ ਨੂੰ ਕਹਿ ਰਿਹਾ ਪਹਿਲੀ ਲੀਡਰਸ਼ਿਪ ਨੂੰ ਕਿ ਜੀ ਕਾਂਗਰਸ ਨੇ ਵੀ ਸਮਝੌਤਾ ਕੀਤਾ, ਵੇਚਿਆ ਪੰਜਾਬ ਦੇ ਹਿੱਤਾਂ ਨੂੰ, ਅਕਾਲੀਆਂ ਨੇ ਵੀ ਕੀਤਾ, ਤੇ ਇਹ ਤਾਂ ਅਜੇ 2 ਹਫ਼ਤੇ ਨਹੀਂ ਗੁਜ਼ਰੇ ਕਿ ਉੱਤੋਂ ਲਾਲਾ ਕੇਜਰੀਵਾਲ ਦਾ ਆਇਆ ਕਿ ਭਾਈ ਜਾਓ ਇਹ ਆਪਣਾ ਫਾਈਲਾਂ ਚੁੱਕ ਕੇ ਬਿਨਾਂ ਕਿਸੇ ਲੈਵਲ ਦੇ ਉੱਤੇ ਕੋਈ ਕੰਪਰੋਮਾਈਜ਼ ਤੋਂ ਜਾਂ ਦੂਜਾ ਉਹ ਉਹਨਾਂ ਨੂੰ ਪਾਣੀ ਦੇ ਆਏ। ਸੋ ਇਹ ਜਦੋਂ ਅਸੀਂ ਕਹਿੰਦੇ ਹਾਂ ਵੀ ਇਸ ਇਲੈਕਸ਼ਨ ਸਿਸਟਮ ਚੋਂ ਜਾਂ ਇਹਨਾਂ ਦੇ ਸਿਸਟਮ ਚੋਂ ਸਾਡੇ ਲਈ ਕੁਝ ਨਿਕਲਣ ਵਾਲਾ ਨਹੀਂ ਹੈ, ਇਹ ਹਰ ਰੋਜ਼ ਆਉਣ ਵਾਲੀਆਂ ਖਬਰਾਂ ਇਸ ਦਾ ਸਬੂਤ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।